ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਐਂਡ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਉੱਪਰ ਆਪਣੇ ਵਿਚਾਰਾਂ ਦੀ ਰੋਸ਼ਨੀ ਪਾਈ। ਤੇ ਹੁਣ ਅਸੀਂ ਸਵਾਲ ਜਵਾਬ ਦੇ ਸੈਸ਼ਨ ਵੱਲ ਵਧਦੇ ਹਾਂ। ਤੇ ਅੱਜ 28 ਜੂਨ 2013 15 ਹਾੜ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਤੇ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਿਕ ਅਹਿਮੀਅਤ ਹੈ। ਦੇਖੋ, ਅੱਜ ਜਦੋਂ ਅਸੀਂ ਇੱਥੇ 28 ਜੂਨ ਜਾਂ 15 ਹਾੜ ਨੂੰ ਯਾਦ ਕਰ ਰਹੇ ਹਾਂ ਜੀ, ਤੇ ਆਲਰੇਡੀ ਸਾਡੇ ਖਿੱਤੇ ਦੇ ਵਿੱਚ ਸਬ ਕੰਟੀਨੈਂਟ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਸਿੱਖ ਸੰਗਤਾਂ ਲਾਹੌਰ ਦੇ ਵਿੱਚ ਇਕੱਠੀਆਂ ਨੇ। ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਤੇ ਇੱਕ ਵੱਡਾ ਜੱਥਾ ਸ਼੍ਰੋਮਣੀ ਕਮੇਟੀ ਦਾ ਭੇਜਿਆ ਹੋਇਆ, ਦਿੱਲੀ ਕਮੇਟੀ ਹੋਰ ਥਾਵਾਂ ਤੋਂ ਵੀ ਔਰ ਬਾਹਰਲੇ ਦੇਸ਼ਾਂ ਤੋਂ ਵੀ ਪਹੁੰਚੇ ਹੋਏ ਨੇ ਜੀ। ਕਿਉਂਕਿ 29 ਜੂਨ ਉਹ ਦਿਨ ਹੈ ਜਿਸ ਦਿਨ ਅੱਜ ਤੋਂ 174 ਸਾਲ ਪਹਿਲਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਆਪਣਾ ਅਖੀਰਲਾ ਸਾਹ ਲਿਆ ਸੀ ਜੀ। ਸੋ ਗੱਲ, ਕਿਉਂਕਿ ਵੀਕਐਂਡ ਹੈ ਸਾਡਾ, ਇਸ ਵੀਕ ਦਾ ਲਾਸਟ ਸ਼ੋਅ ਹੈ, ਮੈਂ ਜ਼ਰੂਰ ਚਾਹਾਂਗਾ ਕਿ ਉਸ ਦਿਨ ਜਿਸ ਦਿਨ ਇਹ ਪੰਜਾਬ ਦੇ ਵਿੱਚ ਸਿੱਖ ਰਾਜ ਦਾ ਸੂਰਜ ਅਸਤ ਹੋਇਆ, ਬੇਸ਼ੱਕ ਆਲਮੋਸਟ 10 ਸਾਲ ਲੱਗੇ ਸਿੱਖ ਰਾਜ ਨੂੰ ਅੰਗਰੇਜ਼ਾਂ ਦੇ ਪੇਟੇ ਪੈਂਦੇ ਆ। 1839 ਤੋਂ ਬਾਅਦ 1849 ਦੇ ਵਿੱਚ ਫਾਈਨਲੀ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਕਬਜ਼ੇ 'ਚ ਫੁੱਲੀ ਲੈ ਕੇ ਔਰ ਲਾਹੌਰ ਦੇ ਸ਼ਾਹੀ ਕਿਲੇ ਤੇ ਯੂਨੀਅਨ ਜੈਕ ਝੰਡਾ ਲਹਿਰਾਇਆ ਜੀ। ਪਰ ਇਨਫੈਕਟ 40 ਸਾਲ ਲਗਭਗ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਤਖਤ ਤੇ ਬੈਠੇ, ਜਿਹਦਾ ਪਸਾਰ ਜਿਹੜਾ ਸੀ ਉਸ ਸਿੱਖ ਰਾਜ ਦਾ, ਜਿਹਦਾ ਸਰਕਾਰੀ ਨਾਂ ਸਰਕਾਰੇ ਜਿਹੜਾ ਖਾਲਸਾ ਸੀ ਜੀ, ਜਿਸ ਦਾ ਰਕਬਾ 2 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਸੀ। ਇੱਧਰੋਂ ਤਿੱਬਤ ਤੱਕ, ਉੱਧਰ ਦਰਿਆ ਖੈਬਰ ਤੱਕ, ਉੱਧਰ ਲੁਧਿਆਣੇ ਸਤਲੁਜ ਤੇ ਪੈਰਾਂ ਤੱਕ, ਔਰ ਇੱਧਰ ਸ਼ਿਕਾਰਪੁਰ ਸਿੰਧ ਤੱਕ ਜੀ ਜਿਹੜਾ ਹੈ। ਔਰ ਇਹ ਉਹ ਐਸਾ ਰਾਜ ਸੀ, ਔਰ ਜਦੋਂ ਅਸੀਂ ਸ਼ਾਹ ਮੁਹੰਮਦ ਵਰਗੇ ਉਸ ਸ਼ਾਇਰ ਦੀ ਗੱਲ ਕਰਦੇ ਹਾਂ ਜਿਹੜਾ ਕਿ ਉਸ ਰਾਜ ਦੇ ਜਾਣ ਤੇ ਕੀਰਨੇ ਪਾਉਂਦਾ। ਸੋ ਮੈਂ ਹਮੇਸ਼ਾ ਦੁਸ਼ਮਣ ਦਾ, ਜਿਵੇਂ ਕਾਜ਼ੀ ਨੂਰਦੀਨ ਦੀ ਗੱਲ ਕਰਦੇ ਹਾਂ ਕਿ ਵੀ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਉਹ ਆਉਂਦਾ, ਉਹ ਜਦੋਂ ਸਿੱਖ ਕਰੈਕਟਰ ਦੀ ਗੱਲ ਕਰਦਾ ਤੇ ਉਹ ਟ੍ਰਿਬਿਊਟ ਹੈ। ਸਿੱਖਾਂ ਨੇ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਾਣਾ, ਜਾਂ ਅਸੀਂ ਤਾਂ ਅੱਜ ਤੱਕ ਮਹਿਸੂਸ ਕਰਦੇ ਹਾਂ, ਨਹੀਂ ਤਾਂ ਕੋਈ ਅਸੀਂ ਮੜੀਆਂ ਸਮਾਧਾਂ ਯਕੀਨ ਤਾਂ ਨਹੀਂ ਰੱਖਦੇ, ਨਾ ਹੀ ਸਮਾਧ ਬਣਾਉਣੀ ਕੋਈ ਸਿੱਖੀ ਦੇ ਮੁਤਾਬਕ ਹੈ ਜੀ ਜੀ। ਤੇ ਫਿਰ ਉੱਤੇ ਸਮਾਧ ਤੇ ਇਕੱਠੇ ਹੋਣ ਲਈ ਕੀ ਕਰਨ ਜਾਂਦੇ ਨੇ ਹਰ ਸਾਲ ਜੀ। ਇਸ ਲਈ ਕਿ ਅਸੀਂ ਵੀ ਉਹਨਾਂ ਚੋਂ, ਉਹਨਾਂ ਗਵਾਚੇ ਪਲਾਂ ਚੋਂ 174 ਸਾਲ ਪਹਿਲਾਂ ਆਪਣੀ ਜਿਹੜੀ ਗਵਾਚੀ ਬਾਦਸ਼ਾਹਤ ਹੈ, ਸੋਵਰਨਿਟੀ ਹੈ, ਸਿੱਖੀ ਦੀ ਆਜ਼ਾਦੀ ਹੈ, ਉਸ ਦੇ ਨੈਣ ਨਕਸ਼ ਤਰਾਸ਼ਦੇ। ਜੀ ਜੀ। ਰਣਜੀਤ ਸਿੰਘ ਐਜ਼ ਏ ਪਰਸਨ, ਉਹਨਾਂ 'ਚ ਹਜ਼ਾਰਾਂ ਕਮਜ਼ੋਰੀਆਂ ਹੋਣਗੀਆਂ, ਸਾਡੇ 'ਚ ਕਿਹੜੀਆਂ ਨਹੀਂ ਨੇ। ਅਸੀਂ ਜੱਜ ਬਣ ਕੇ ਬੈਠੀਏ ਤੇ ਦੂਸਰੇ ਦੇ ਉੱਤੇ ਉਹ ਸਾਰੇ ਨੂੰ। ਮੈਨੂੰ ਯਾਦ ਹੈ ਕੁਛ ਅਰਸਾ ਪਹਿਲਾਂ ਇੱਕ ਵਾਰ ਕੈਲੀਫੋਰਨੀਆ ਦੇ ਵਿੱਚ ਇੱਕ ਮੀਟਿੰਗ ਚੱਲ ਰਹੀ ਸੀ ਤੇ ਬਹੁਤ ਸਾਰਿਆਂ ਨੇ, ਕੋਈ ਰਣਜੀਤ ਸਿੰਘ ਦੀਆਂ ਰਾਣੀਆਂ ਗਿਣ ਰਿਹਾ ਸੀ, ਕੋਈ ਉਹਦੀ ਸ਼ਰਾਬ ਗਿਣ ਰਿਹਾ ਸੀ, ਕੋਈ ਹੋਰ ਕਰ ਰਿਹਾ ਸੀ ਜੀ। 15-20 ਮਿੰਟ ਲੰਘ ਗਏ, ਬੰਦੇ ਚੀਤੀ ਬੈਠੇ ਉਸ ਮੀਟਿੰਗ ਤੇ। ਇੱਕ ਸਧਾਰਨ ਗੁਰਸਿੱਖ, ਮਤਲਬ ਸਧਾਰਨ ਮੈਂ ਇਸ ਲਈ ਨਹੀਂ ਕਿਹਾ ਕਿ ਵੀ ਉਹਨਾਂ ਦੇ ਕੱਪੜੇ ਸਧਾਰਨ ਸੀ, ਜਿਨ੍ਹਾਂ ਨੂੰ ਤੁਸੀਂ ਇੱਕ ਸਿੰਪਲ ਫੋਕ ਕਹਿੰਦੇ ਹੋ, ਜਿਹੜੇ ਕਿ ਕੋਈ ਬਹੁਤਾ ਲੀਡਰਸ਼ਿਪ ਰੋਲ 'ਚ ਨਹੀਂ ਹੁੰਦੇ, ਉਹ ਪਿੱਛੇ ਖਲੋਤੇ, ਪਿੱਛੇ ਬੈਠੇ ਸੀ। ਉਹਨਾਂ ਨੇ ਵੀ ਹੱਥ ਖੜਾ ਕੀਤਾ ਜੀ ਤੇ ਉਹਨਾਂ ਨੇ ਜਿਹੜਾ ਆਪਣਾ ਕਮੈਂਟ ਕੀਤਾ, ਕਹਿੰਦਾ ਜੀ ਮਹਾਰਾਜਾ ਰਣਜੀਤ ਸਿੰਘ ਦੀ ਸਾਰੀਆਂ ਹੀ ਕਮੀਆਂ ਸੀ, ਬਹੁਤ ਨਿਕੰਮਾ ਸੀ ਬੰਦਾ, ਪਰ ਇੱਦਾਂ ਕਰੋ, ਇੱਦਾਂ ਦਾ ਇੱਕ ਨਿਕੰਮਾ ਰਣਜੀਤ ਸਿੰਘ ਹੀ ਜੰਮ ਦਿਓ ਤਾਂ ਕਿ ਘੱਟੋ ਘੱਟ ਆ ਜਿਹੜੀ ਖੁਆਰੀ ਅਸੀਂ ਦੇਖ ਰਹੇ ਹਾਂ ਅੱਜ ਰਾਜ ਭਾਗ ਤੋਂ ਬਿਨਾਂ, ਕੋਈ ਰਾਜ ਤਾਂ ਬਣਾ ਕੇ ਦੇ ਦੇ, ਸਾਡੇ ਕੰਮ ਵਾਲਿਆਂ ਤੋਂ ਤਾਂ ਬਣਿਆ ਨਹੀਂ, ਇੱਕ ਨਿਕੰਮੇ ਤੋਂ ਹੀ ਬਣਵਾ ਲਓ। ਜੀ ਬਿਲਕੁਲ। ਔਰ ਉਹਨੇ ਸਨਾਟਾ ਛਾ ਗਿਆ ਸਾਰੇ, ਕਿਸੇ ਨੇ ਕੀ ਕਹਿਣਾ ਸੀ। ਸੋ ਮੈਂ ਸਮਝਦਾ ਵੀ ਅੱਜ ਵੀ ਜਦੋਂ ਅਸੀਂ ਇਸ ਦਿਨ ਨੂੰ ਯਾਦ ਕਰਦੇ ਹਾਂ, ਇਹਦੇ ਕੋਈ ਸ਼ੱਕ ਨਹੀਂ ਹੈ ਕਿ ਮਹਾਰਾਜਾ ਰਣਜੀਤ ਸਿੰਘ 12-13 ਸਾਲ ਦੀ ਉਮਰ 'ਚ ਪਿਤਾ ਦੀ ਮੌਤ ਹੋ ਜਾਂਦੀ ਹੈ। ਸ਼ਕਲੋਂ ਬਦਸ਼ਕਲ ਹੈ, ਇੱਕ ਅੱਖ ਜਿਹੜੀ ਹੈ ਉਹ ਉੜੀ ਹੋਈ ਹੈ, ਚੇਚਕ ਦੇ ਨਾਲ ਸਾਰਾ ਮੂੰਹ ਭਰਿਆ ਹੈ। ਦੁਸ਼ਮਣ ਨੇ, ਇੱਧਰਲੇ ਵੀ ਮਿਸਲ ਵਾਲੇ ਦੁਸ਼ਮਣ, ਉੱਧਰਲੇ ਵੀ। 11-12 ਸਾਲਾਂ ਦਾ ਮੁੰਡਾ ਜੀ, ਅਨਪੜ੍ਹ, ਔਰ ਕਿਸ ਕਦਰ ਉਸ ਨੇ 40 ਸਾਲ ਉਸ ਧਰਤੀ ਨੂੰ ਉਹ ਨਿਆਂ ਵਾਲਾ ਰਾਜ ਦਿੱਤਾ ਹੈ, ਜਿੱਥੇ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਪਹਿਲੀ ਵਾਰ ਹੈ ਈਸਾਈ ਐਲੀਮੈਂਟ, 52 ਤੋਂ ਜ਼ਿਆਦਾ ਯੂਰਪੀਅਨ ਆਫਿਸਰ ਉੱਥੇ ਆ ਕੇ ਨੌਕਰੀ ਕਰਦੇ ਨੇ। ਇੱਕ ਗੱਲ ਅੱਜ ਵੀ ਦੁਸ਼ਮਣ ਵੀ ਇਹ ਜਿਹੜਾ ਮੰਨਦਾ ਹੈ ਕਿ ਵੀ ਜਿਹੜਾ ਜਸਟਿਸ ਸੀ, ਨਿਆਂ ਸੀ, ਪੀਸ ਸੀ, ਪ੍ਰੋਸਪੈਰਿਟੀ ਸੀ, ਖੁਸ਼ਹਾਲੀ ਸੀ ਜੀ, ਜੇ ਗੁਰਦੁਆਰਾ ਸਾਹਿਬਾਨ ਨੂੰ ਜਗੀਰਾਂ ਦਿੱਤੀਆਂ ਨੇ ਜਾਂ ਜ਼ਮੀਨਾਂ ਦਿੱਤੀਆਂ ਨੇ, ਮੰਦਰਾਂ ਨੂੰ ਵੀ ਦਿੱਤੀਆਂ, ਮਸੀਤਾਂ ਨੂੰ ਵੀ ਦਿੱਤੀਆਂ, ਗਿਰਜੇ ਲਈ ਵੀ ਦਿੱਤਾ,
ਜੀ ਸੋ ਇਹ ਜਿਹੜੀ ਸੈਂਸ ਆਫ ਜਸਟਿਸ ਹੈ, ਇਹ ਤਾਂ ਸਿੱਖ ਕਰੈਕਟਰ ਸੀ ਜਿਹੜਾ ਬੰਦਾ ਸਿੰਘ ਬਹਾਦਰ ਦੇ ਜ਼ਮਾਨੇ ਤੋਂ ਸਿੱਖ ਰਾਜ ਦਾ ਇੱਕ ਹਿੱਸਾ ਬਣਿਆ ਸੀ ਕਿ ਨਿਆਂ ਦੇਣਾ। ਜੀ ਜੀ ਬਾਰਡਰ ਬਦਲੇ, ਦਰਾ ਖੈਬਰ ਤੱਕ ਜਾ ਕੇ ਉਸ ਦਰਵਾਜ਼ੇ ਨੂੰ ਬੰਦ ਕੀਤਾ ਜਿੱਥੋਂ 1000 ਸਾਲ ਤੋਂ ਹਮਲਾਵਰ ਆਉਂਦੇ ਸਨ। ਜੀ ਹਰ ਇੱਕ ਨੂੰ ਇਹ ਮਹਿਸੂਸ ਹੋਇਆ ਕਿ ਇਹ ਸਾਡੀ ਆਪਣੀ ਸਰਕਾਰ। ਔਰ ਸ਼ਾਹ ਮੁਹੰਮਦ ਦੀ ਮੈਂ ਗੱਲ ਕਰ ਰਿਹਾ ਸੀ, ਜੀ ਜਦੋਂ ਸ਼ਾਹ ਮੁਹੰਮਦ ਬਾਰ-ਬਾਰ ਉਸ ਰਾਜ ਨੂੰ ਕਹਿੰਦੇ ਕਿ ਵੀ ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ ਹੱਲੇ, 3 ਫਰੰਗੀ ਦੇ ਤੋੜ ਸੁੱਟੇ, ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬਨ ਸ਼ਸਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਤੇ ਉਹ ਸੈਲੀਬ੍ਰੇਟ ਕਰ ਰਿਹਾ ਸਿੱਖ ਸੋਲਜਰ ਦੀ। ਮੇਵਾ ਸਿੰਘ, ਮਾਖੇ ਖਾਂ, ਸਿੱਖ ਔਰ ਮੁਸਲਮਾਨ ਤੋਪਚੀ ਇਕੱਠੇ ਨੇ। ਅੱਜ ਵੀ ਉਹ ਪਰਿਵਾਰ ਹੈ ਜਿਨ੍ਹਾਂ ਦੇ ਨਾਲ ਸੰਬੰਧਿਤ ਹਾਇਰ ਆਪਣੇ ਫਕੀਰ ਅਜ਼ੀਜ਼ੁਦੀਨ ਜਿਹੜੇ ਉਹਨਾਂ ਦੇ ਫੋਰਨ ਮਿਨਿਸਟਰ ਨੇ। ਹੁਣ ਇੱਕ ਸਿੱਖ ਰਾਜ 'ਚ ਜਿੱਥੇ ਸਿੱਖਾਂ ਦੀ ਆਬਾਦੀ 10-12% ਹੈ ਔਰ ਮੈਜੋਰਿਟੀ ਔਰ 100 ਸਾਲ ਦੀ ਇੱਕ ਹੌਸਟਿਲਿਟੀ ਚਲੀ ਆ ਰਹੀ ਸੀ, ਜਦੋਂ ਤੁਸੀਂ ਲੜਦੇ ਹੋ, ਘੱਲੂਘਾਰਿਆਂ 'ਚੋਂ ਲੰਘੇ ਹੋ, ਕੋਈ ਨਫ਼ਰਤ ਨਹੀਂ, ਔਰ ਉਹ ਪੰਜਾਬ ਦਾ ਮੁਸਲਮਾਨ ਫਖਰ ਮਹਿਸੂਸ ਕਰੇ ਕਿ ਉਹਦਾ ਉਹ ਰਾਜ ਹੈ ਔਰ ਉਹਨਾਂ ਨੇ ਫੋਰਨ ਮਿਨਿਸਟਰ ਬਣਨਾ ਹੈ ਜਾਂ ਉਹਨਾਂ ਨੂੰ ਬਣਾਇਆ ਜਾਂਦਾ ਹੈ, ਔਰ ਉਹ ਪੂਰੀ ਐਬਿਲਿਟੀ ਦੇ ਨਾਲ, ਲਾਇਲਟੀ ਦੇ ਨਾਲ ਉਸ ਨੂੰ ਨਿਭਦੇ ਨੇ। ਇਹ ਕੋਈ ਛੋਟੀ ਗੱਲ ਨਹੀਂ ਹੈ। ਜੀ ਸੋ ਮੈਂ ਸਮਝਦਾ ਹਾਂ ਵੀ ਅਸੀਂ ਅੱਜ ਜਿੱਥੇ ਆ ਕੇ ਖੜੇ ਹਾਂ, ਅੰਗਰੇਜ਼ਾਂ ਦੀ ਗੁਲਾਮੀ, ਫਿਰ ਅੱਜ ਉਹਨਾਂ ਦੀ ਗੁਲਾਮੀ ਜਿਹੜੇ 1000 ਸਾਲ ਜਿਹੜੇ ਨੇ ਉਹ ਉਸ ਚੋਂ ਦਾ ਸ਼ਿਕਾਰ ਰਹੇ, ਉਸ ਇਨਫੀਰੀਅਰਟੀ ਕੰਪਲੈਕਸ ਦਾ ਗੁਲਾਮੀ ਚੋਂ। ਜੀ ਸੋ ਮੈਂ ਸਮਝਦਾ ਵੀ ਅੱਜ ਇਹ ਸਾਡੇ ਲਈ ਵਿਚਾਰਨ ਦੀ ਲੋੜ ਹੈ ਕਿ ਕਿਵੇਂ ਅਸੀਂ ਆਪਣਾ ਗੁਆਚਿਆ ਰਾਜ ਭਾਗ, ਆਪਣੀ ਬਾਦਸ਼ਾਹਤ ਔਰ ਜਿਹੜਾ ਸਾਡਾ ਭਵਿੱਖ ਹੈ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਹਗਾ ਤੱਕ, ਜੀ ਉਸ ਨੂੰ ਕਿਵੇਂ ਹਾਸਲ ਕਰਨਾ ਹੈ। ਸੋ ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੀ ਅਕੀਦਤ ਔਰ ਆਪਣਾ ਜਿਹੜਾ ਉਹ ਸੈਲੂਟ ਕਰਦੇ ਕਿ ਉਹਨਾਂ ਨੇ ਸਾਨੂੰ ਉਹ ਰਾਜ ਭਾਗ ਜਿਹੜਾ ਹੈ ਉਸ ਤੱਕ ਉਸ ਦਾ ਇੱਕ ਮਾਡਲ ਦਿੱਤਾ ਹੈ ਜਿਹਦੇ 'ਚ ਡੈਥ ਸੈਂਟੈਂਸ ਨਹੀਂ ਹੈ, ਸਜ਼ਾਏ ਮੌਤ ਨਹੀਂ। ਅੱਜ ਸਿਵਲਾਈਜ਼ਡ ਵਰਲਡ ਨੇ ਇਹਨੂੰ ਮੰਨਿਆ ਜੀ, ਜਿਹਦੇ 'ਚ ਨਿਆਂ ਹੈ, ਜਿਹਦੇ 'ਚ ਡਿਸਕ੍ਰਿਮੀਨੇਸ਼ਨ ਬੇਸਡ ਔਨ ਰਿਲੀਜਨ ਨਹੀਂ ਹੈ। ਜੀ ਜੀ ਸੋ 150-200 ਸਾਲ ਪਹਿਲਾਂ ਇਸ ਕਿਸਮ ਦਾ ਕਾਨਸੈਪਟ ਨੂੰ ਇੰਪਲੀਮੈਂਟ ਕਰਨਾ ਇਹ ਕੋਈ ਛੋਟੀ ਗੱਲ ਨਹੀਂ ਸੀ। ਜੀ ਜੀ ਸੋ ਦੂਸਰਾ ਪਾਰਟ ਜਿਹੜੀ ਘਟਨਾ 1996 ਦੇ ਵਿੱਚ ਵਾਪਰੀ, ਕਮਲਜੀਤ ਸਿੰਘ ਸੰਧੂ ਇਹ ਇੱਕ ਨੌਜਵਾਨ ਸਨ ਜਦੋਂ ਦਰਬਾਰ ਸਾਹਿਬ ਤੇ ਘੱਲੂਘਾਰਾ ਵਰਤਾਇਆ ਜੂਨ 84 'ਚ। ਇਹਨਾਂ ਨੇ 23 ਅਗਸਤ 1984 ਨੂੰ ਆਪਣੇ ਸਾਥੀਆਂ ਦੇ ਨਾਲ ਇੱਕ ਜਹਾਜ਼ ਜਿਹੜਾ ਸੀ ਇੰਡੀਆ 에ਅਰਲਾਈਨ ਬੋਇੰਗ, ਉਹਨੂੰ ਹਾਈਜੈਕ ਕੀਤਾ। ਉਹ ਲਿਜਾਣਾ ਚਾਹੁੰਦੇ ਸਨ ਪਾਕਿਸਤਾਨ, ਪਰ ਉੱਥੋਂ ਉਹਨਾਂ ਨੂੰ ਡਾਈਵਰਟ ਨਹੀਂ ਰੁਕਣ ਦਿੱਤਾ ਗਿਆ। ਦੁਬਈ ਆਏ। ਦੁਬਈ ਜਿਹੜੇ ਉਹਨਾਂ ਦੇ ਨਾਲ ਹੋਰ ਵੀ 7 ਨੌਜਵਾਨ ਸਨ, ਸਾਰਿਆਂ ਨੂੰ ਦੁਬਈ ਵਾਲਿਆਂ ਨੇ ਫੜ ਕੇ ਇੰਡੀਅਨ ਗਵਰਨਮੈਂਟ ਦੇ ਹਵਾਲੇ ਕੀਤਾ। ਟਰਾਇਲ ਚੱਲਿਆ ਤੇ ਲਗਭਗ 12 ਸਾਲ ਇਹ ਜੇਲ੍ਹ 'ਚ ਰਹੇ। 12 ਸਾਲ ਬਾਅਦ ਇਹਨਾਂ ਦੀ ਪੈਰੋਲ ਹੋਈ ਤੇ ਪੈਰੋਲ ਤੇ ਆਏ ਹੋਏ ਸੀ। ਇਹਨਾਂ ਦਾ ਪਿੰਡ ਕੈਲਾਸ਼ ਗੰਗਾਨਗਰ ਰਾਜਸਥਾਨ ਬਾਰਡਰ ਤੋਂ 3 ਮੀਲ ਦੂਰ ਹੈ। ਤੇ ਫਿਰ ਅਚਾਨਕ ਜਦੋਂ ਇਹ ਘਰੋਂ ਬਾਹਰ ਗਏ ਹੋਏ ਸੀ ਤੇ ਇਹਨਾਂ ਦੀ ਜਿਹੜੀ ਡੈੱਡ ਬਾਡੀ ਹੈ ਉਹ ਨਹਿਰ ਦੇ ਵਿੱਚ ਤੈਰਦੀ ਹੋਈ ਮਿਲੀ। ਹਾਲਾਂਕਿ ਸਰਕਾਰ ਨੇ ਤਾਂ ਇਸ ਨੂੰ ਬਣਾਇਆ ਕਿ ਜੀ ਦਿਮਾਗੀ ਤੌਰ 'ਤੇ ਠੀਕ ਨਹੀਂ ਸੀ, ਸ਼ਾਇਦ ਆਪ ਹੀ ਉਹਨਾਂ ਨੇ ਕਰ ਲਿਆ। ਪਰ ਇਹ ਇੱਕ ਐਸੇ ਨੌਜਵਾਨ ਨੂੰ ਜਿਹੜਾ 12 ਸਾਲ ਬਾਅਦ ਬਾਹਰ ਆਇਆ ਸੀ, ਜਿਹਨੇ ਦਰਬਾਰ ਸਾਹਿਬ ਤੇ ਹਮਲੇ ਨੂੰ ਨਹੀਂ ਸੀ ਸਹਾਰਿਆ, ਉਸ ਦਾ ਮਰਡਰ ਸੀ ਜਿਹੜਾ ਕਿ ਉਹਨਾਂ ਨੇ ਉਹਦੇ 'ਚ ਨਹਿਰ ਦੇ ਵਿੱਚ ਸੁੱਟ ਕੇ ਕੀਤਾ। ਵਰਲਡ ਹਿਸਟਰੀ ਦੇ ਹਵਾਲੇ ਨਾਲ 1919 ਦੇ ਵਿੱਚ ਟ੍ਰੀਟੀ ਆਫ ਵਰਸੈਲਜ਼ ਜਿਹੜਾ ਕਿ ਫਰਾਂਸ ਦੇ ਵਿੱਚ ਹੋਈ, ਜਿਹਦੇ ਨਾਲ ਪਹਿਲਾ ਸੰਸਾਰ ਜੰਗ ਫਸਟ ਵਰਲਡ ਵਾਰ ਦਾ ਖਾਤਮਾ ਹੋਇਆ। ਇਜ਼ਰਾਈਲ ਨੇ 6 ਡੇ ਵਾਰ ਤੋਂ ਬਾਅਦ 1967 'ਚ ਜੈਰੂਸ਼ਲਮ ਇਸ ਨੂੰ ਇਜ਼ਰਾਈਲ ਦੇ ਨਾਲ ਪੱਕੇ ਤੌਰ ਤੇ ਅਨੈਕਸ ਕਰ ਲਿਆ। 1971 ਦੇ ਵਿੱਚ ਅਮਰੀਕਨ ਸੁਪਰੀਮ ਕੋਰਟ ਨੇ 8-0 ਦੇ ਫਰਕ ਨਾਲ, 8 ਜੱਜ ਮੈਜੋਰਿਟੀ ਡਿਸੀਜਨ ਸੀ, ਮੁਹੰਮਦ ਅਲੀ ਜਿਹਦਾ ਪਹਿਲਾ ਨਾਂ ਕੈਸਿਸ ਕਲੇ ਸੀ, ਇਹ ਬਾਕਸਿੰਗ ਚੈਂਪੀਅਨ ਸੀ, ਉਸ ਨੇ ਜਦੋਂ ਜੰਗ ਲੱਗੀ ਹੋਈ ਸੀ, ਸ਼ਾਇਦ ਵੀਅਤਨਾਮ ਵਾਰ ਦੀ ਗੱਲ ਹੋਏਗੀ, ਉਹਨੇ ਨਾ ਕਰ ਦਿੱਤੀ ਸੀ ਕਿ ਵੀ ਮੈਂ ਨਹੀਂ ਜਾਣਾ ਹੈ ਤੇ ਉਸ ਨੂੰ ਕਨਵਿਕਟ ਕੀਤਾ ਸੀ ਕਿਉਂਕਿ ਡਰੈਫਟਿੰਗ ਸੀ ਅਮਰੀਕਾ ਦੇ ਵਿੱਚ। ਡਰੈਫਟਿੰਗ ਹੈ ਕਿ ਵੀ ਹਰ 18 ਸਾਲ ਤੋਂ ਉੱਪਰ ਵਾਲਾ ਜਿਹੜਾ ਮੇਲ ਬੰਦਾ ਹੈ ਉਹਨੂੰ ਫੌਜ ਦੇ ਵਿੱਚ ਸਰਵ ਕਰਨਾ ਪੈਂਦਾ ਸੀ। ਸੋ ਉਹਨੂੰ ਕਨਵਿਕਟ ਕੀਤਾ ਸੀ ਕਿ ਵੀ ਉਹਨੇ ਡਿਨਾਈ ਕੀਤਾ ਗਿਆ ਨਹੀਂ, ਪਰ ਸੁਪਰੀਮ ਕੋਰਟ ਨੇ ਜਿਹੜੀ ਕਨਵਿਕਸ਼ਨ ਹੈ ਇਹ ਓਵਰਟਰਨ ਕਰ ਦਿੱਤੀ। 2001 ਦੇ ਵਿੱਚ ਯੂਗੋਸਲਾਵੀਆ ਦਾ ਪ੍ਰੈਜ਼ੀਡੈਂਟ ਸਲੋਵੋਡਨ ਮਿਲੋਸੇਵਿਚ, ਜਿਸ ਦੇ ਉੱਤੇ ਇਲਜ਼ਾਮ ਸੀ ਕਿ ਉਸਨੇ ਬੋਸਨੀਆ ਦੇ ਵਿੱਚ ਬੜੇ ਅਣਮਨੁੱਖੀ ਜ਼ੁਲਮ ਕੀਤੇ ਨੇ, ਉਸ ਨੂੰ ਫੜਿਆ ਗਿਆ ਤੇ ਯੂਨਾਈਟਿਡ ਨੇਸ਼ਨ ਵਾਰ ਕ੍ਰਿਮੀਨਲ ਟ੍ਰਿਬਿਊਨਲ
ਜਿਹਦੀ ਹੀਅਰਿੰਗ ਹੇਗ ਦੇ ਵਿੱਚ ਹੋ ਰਹੀ ਸੀ ਉਸ ਦੇ ਸਾਹਮਣੇ ਪੇਸ਼ ਕੀਤਾ ਗਿਆ ਔਰ ਬਾਅਦ ਦੇ ਵਿੱਚ ਉੱਥੇ ਉਹਦੀ ਮੌਤ ਹੋਈ ਜੇਲ੍ਹ ਦੇ ਵਿੱਚ ਹੀ। ਔਰ ਅਸੀਂ ਹਮੇਸ਼ਾ ਇਹਨੂੰ ਇੱਕ ਆਪਣਾ ਮਾਡਲ ਸਮਝਦੇ ਹਾਂ ਕਿ ਜਿਵੇਂ ਮਿਲੋਸੋਵਿਚ ਨੂੰ ਫੜ ਕੇ ਫਾਈਨਲੀ ਫੇਸ ਕਰਨਾ ਪਿਆ ਸੀ ਉਸ ਹੇਗ ਦੇ ਵਿਚਲੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੂੰ, ਜਿਨ੍ਹਾਂ ਨੇ ਸਿੱਖਾਂ ਦੇ ਖਿਲਾਫ ਇਹਨਾਂ ਸਾਰੇ ਸਾਲਾਂ ਦੇ ਵਿੱਚ ਹੀਨਸ ਕ੍ਰਾਈਮ ਕੀਤੇ ਨੇ, ਘਿਨੌਣੇ ਅਪਰਾਧ ਕੀਤੇ ਨੇ, ਉਹਨਾਂ ਸਾਰਿਆਂ ਨੂੰ ਇੱਕ ਇੱਕ ਨੂੰ ਫੜ ਕੇ ਕਿਤੇ ਵੀ ਉਹ ਲੁਕੇ ਹੋਣਗੇ ਜਿਹੜਾ ਇਹਨਾਂ ਨੂੰ ਟਰਾਇਲ ਕਰਾਂਗੇ। ਔਰ ਮੈਂ ਇਹ ਗੱਲ ਕੁਲਦੀਪ ਨਈਅਰ ਨੂੰ ਸ਼ਿਕਾਗੋ 'ਚ ਕਹੀ ਸੀ ਕਿ ਜਿੰਨੇ ਵਾਰ ਕ੍ਰਿਮੀਨਲ ਨੇ ਵਿਲ ਚੇਜ਼ them, will find them, will extradite them, will try them and will hang them। ਵੀ ਇਹਨਾਂ ਨੂੰ ਮਾਫੀ ਨਹੀਂ ਹੋਏਗੀ ਕਿਉਂਕਿ ਇਹ ਵਾਰ ਕ੍ਰਿਮੀਨਲ ਨੇ। ਸੋ ਅੱਜ ਦੇ ਦਿਨ ਮਿਲੋਸੋਵਿਚ ਜਿਹੜਾ ਉਸ ਨੂੰ ਇਸ ਕ੍ਰਿਮੀਨਲ ਕੋਰਟ ਨੂੰ ਫੇਸ ਕਰਨਾ ਪਿਆ ਸੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦੇ ਦਿਨ ਦੀ ਅਹਿਮੀਅਤ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਹੁਣ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਬ੍ਰੇਕ ਤੇ ਚਲੇ ਜਾਂਦੇ ਹਾਂ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।